ਜੀ ਸਤਿ ਸ਼੍ਰੀ ਅਕਾਲ ਭਾਜੀ, ਤਿੰਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਰਮਨ ਭਾਜੀ ਨਾਲ ਮੇਰੀ ਗੱਲ ਹੋਈ ਸੀ। ਮੈਂ ਪ੍ਰੋਜੋ ਬੋਲਦਾ ਭਾਜੀ ਹੁਣਾਂ ਨਾਲ 2-3 ਦਿਨ ਹੋ ਗਏ ਗੱਲ ਕਰਦਿਆਂ ਨੇ ਮੇਰੇ ਨਾਲ, ਅਤੇ ਮੈਨੂੰ ਹੋ ਗਏ ਟਰਕਿੰਗ ਦੇ ਵੈਸੇ 15 ਸਾਲ, ਅਤੇ ਓਨਰ ਆਪਰੇਟਰ ਨੂੰ 8 ਸਾਲ ਹੋ ਗਏ, MC ਮੇਰੀ ਨੂੰ। ਅਤੇ ਭਾਜੀ ਇੱਕ ਮੈਨੂੰ ਇਸ਼ੂ ਆਇਆ ਸੀ, ਭਾਜੀ ਹੁਣਾਂ ਨੂੰ ਪਤਾ ਆਲਰੇਡੀ, ਅਤੇ ਕੈਰੀਅਰ ਬ੍ਰੋਕਰ 411 ਨੇ, ਅਤੇ ਮੇਰਾ ਲਾਸਟ ਵੀਕ ਲੋਡ ਚੱਕਣਾ ਸੀਗਾ, ਅਤੇ ਸੈਟਰਡੇ ਨੂੰ, ਅਤੇ ਮੈਂ ਜਦੋਂ ਯਾਰਡ 'ਚ ਧੋਣ ਲੱਗਾ ਅਤੇ ਇੰਸਪੈਕਸ਼ਨ ਕੀਤੀ ਟਰੱਕ ਟਰਾਲੇ ਦੀ, ਅਤੇ ਮੇਰਾ ਪੈਪ ਰੇਡੀਏਟਰ ਦਾ ਪਾਟਾ ਸੀ, ਲੀਕ ਸੀਗਾ ਸਾਰਾ, ਹੈ ਨਾ, ਅਤੇ ਮੈਂ ਲੋਡ ਨਹੀਂ ਚੱਕ ਸਕਦਾ ਕਿਉਂਕਿ ਪੈਪ ਦਾ ਇਸ਼ੂ ਸੀਗਾ। ਅਤੇ ਮੈਂ ਬ੍ਰੋਕਰ ਨੂੰ ਫੋਟੋਆਂ ਇਹ ਭੇਜੀਆਂ, ਸਾਰਾ ਕੁਛ ਭੇਜਿਆ, ਐਵਰੀਥਿੰਗ ਵੀਡੀਓ ਬਣਾ ਕੇ, ਰਸੀਦ ਵੀ ਭੇਜੀ ਮਕੈਨਿਕ ਦੀ, ਹੈ ਨਾ। ਅਤੇ ਉਹਨੇ ਫੇਰ ਵੀ ਮੇਰਾ ਕਰਾ ਕੇ ਉੱਤੇ ਕੈਰੀਅਰ 411 'ਤੇ ਚੜ੍ਹਾਤਾ। ਹਾਲਾਂਕਿ ਮੇਰਾ ਕੋਈ ਮਹਾਰਾਜ ਦੀ ਕਿਰਪਾ ਨਾਲ ਕੋਈ ਐਕਸੀਡੈਂਟ ਨਹੀਂ ਅੱਜ ਤੱਕ, ਜਾਂ ਐਨ ਕਲੀਨ ਆ, ਹੈ ਨਾ। ਠੀਕ ਹੈ। ਅਤੇ ਉਹਦੇ ਕਰਕੇ ਹੁਣ ਮੈਨੂੰ ਲੋਡ ਦੀ ਇਸ਼ੂ ਆ ਰਿਹਾ ਹੈ। ਜਿਹੜੇ ਪੁਰਾਣੇ ਬ੍ਰੋਕਰ ਵੀ ਹੈ ਜਿਹਨਾਂ ਨਾਲ ਸਾਈਨ ਅਪ ਹੋਏ 8 ਸਾਲ ਹੋ ਗਏ, ਉਹ ਵੀ ਦੇਖਦੇ ਆ ਸਾਰੇ। ਮੇਰਾ ਉਹ ਤਾਂ ਚਲੋ ਕੁਛ ਨਾ ਕੁਛ ਕਰਕੇ ਕਰ ਲਾਂਗੇ, ਹੈ ਨਾ। ਇੱਕ ਨੂੰ ਕਾਲ ਕੀਤੀ ਜਿਹੜਾ ਕੰਮ ਕਰਦਾ ਪੇਪਰ ਵਰਕ ਮੇਰਾ, ਉਹ ਕਹਿੰਦੇ ਦੱਸ ਹੁਣ ਛੇਤੀ ਨਵੀਂ ਕੰਪਨੀ ਬਣਾਉਣੀ ਆ। ਮੈਂ ਕਿਹਾ ਲੈ ਦੱਸ, ਹੈ ਨਾ। ਅਤੇ ਮਤਲਬ ਕਿ ਮੇਰੇ ਕਹਿਣ ਦਾ ਮੇਰਾ ਇੱਕ ਕੁਐਸਚਨ ਆ ਕਿ ਇੱਕ ਬੰਦੇ ਦੇ ਹੱਥ 'ਚ ਸਾਡੀ ਸਾਰੇ ਟਰੱਕਾਂ ਵਾਲਿਆਂ ਦੀ ਲਾਈਫ ਆ, ਮਤਲਬ ਕਿ ਉਹ ਜੋ ਮਰਜ਼ੀ ਕਰ ਸਕਦਾ ਸਾਨੂੰ ਉਂਗਲਾਂ। ਇਹਦੇ ਨਾਲ ਤਾਂ ਮਿਡਲ ਈਸਟ ਵਧੀਆ ਕੰਟਰੀਆਂ, ਅਰਬ ਕੰਟਰੀਆਂ ਵਧੀਆ ਹੈ ਇਹਦੇ ਨਾਲ ਤਾਂ, ਕਿ ਤੁਹਾਡਾ ਇੱਕ ਬੰਦਾ ਇੰਨਾ ਕੰਮ ਕਰਦਾ, ਇੱਕ ਬੰਦੇ ਦੇ ਉੱਤੇ ਤੁਹਾਡਾ ਘਰ ਬਾਰ ਸਾਰਾ ਜਾ ਸਕਦਾ। ਮੈਂ ਉਹਨੂੰ ਈਮੇਲਾਂ ਕੀਤੀਆਂ, ਸਾਰਾ ਕੁਛ ਕੀਤਾ, ਹੈ ਨਾ। ਅਤੇ ਉਹ ਲਾਈਕ ਮੈਨੂੰ ਇੱਕ ਮੈਂ ਅੰਡਰਸਟੈਂਡ ਨਹੀਂ ਕਰ ਪਾ ਰਿਹਾ ਕਿ ਇੰਨੇ ਟਰੱਕਾਂ ਵਾਲੇ ਆ, ਸਨੋਅ ਦੀ ਗੱਲ ਚੱਲ ਰਹੀ ਆ, ਅਸੀਂ ਦਿਨ ਰਾਤ ਭਾਜੀ ਟਰੱਕੀ ਦੇ ਸਨੋਅ ਪਈ ਆ, ਉੱਥੇ ਚੇਨਾਂ ਚੜਾਈਆਂ, ਟਰੱਕ ਦੇ ਐਕਸੀਡੈਂਟ ਵੀ ਹੋਏ। ਅਸੀਂ ਮੀਂਹ 'ਚ ਜਾਂਦੇ, ਅੱਗਾਂ ਦੇ ਵਿੱਚੋਂ ਅਸੀਂ ਸਨੋਹਾਂ 'ਚੋਂ, ਹਨੇਰੀਆਂ 'ਚੋਂ, ਹੈ ਨਾ। ਫਿਰ ਬ੍ਰੋਕਰਾਂ ਦੀ ਟਾਕ ਵੇ ਬੈਡ, ਸ਼ਿਪਰਾਂ ਦੀ, ਕਈ ਵੇਲੇ ਮਕੈਨਿਕ ਨੇਮ ਇਟ, ਹੈ ਨਾ, ਜਿਹੜਾ ਵੀ ਇਹ ਸਾਰਾ ਭਾਰ ਮਤਲਬ ਸਾਡੇ 'ਤੇ ਹੀ ਆ। ਕਿਉਂ ਅਸੀਂ ਨਹੀਂ ਇਕਜੁੱਟ ਹੁੰਦੇ, ਮੈਨੂੰ ਸਮਝ ਜਿਹੀ ਨਹੀਂ ਲੱਗ ਰਹੀ, ਮਤਲਬ ਕਿਉਂ ਇੱਦਾਂ ਆ। ਜੀ ਜੀ ਬਿਲਕੁਲ, ਹੈ ਨਾ ਜੀ ਰਮਨ ਜੀ। ਪ੍ਰੋਬਲਮ ਸਾਰਿਆਂ ਨਾਲੋਂ ਵੱਡੀ ਇਹ ਆ ਕਿ ਜਦੋਂ ਅਸੀਂ ਐਕਸ਼ਨ ਨੂੰ, ਹੁਣ ਦੇਖੋ ਆਪਾਂ ਇਸ ਵੇਲੇ ਗੱਲ ਕਰ ਰਹੇ ਹਾਂ, ਆਪਾਂ ਪਹਿਲਾਂ ਖਬਰ ਸਾਂਝੀ ਕੀਤੀ ਹੈ ਬ੍ਰੋਕਰ ਟਰਾਂਸਪੇਰੈਂਸੀ ਦੀ, ਠੀਕ ਹੈ ਨਾ। ਇਹ ਹੁਣ ਮੈਂ ਅਜੇ ਤੱਕ ਹੁਣ ਕਾਲਰ ਲੈ ਰਹੇ, ਆਪਾਂ ਸਿਰਫ ਸਨੋ ਦੇ ਵਿੱਚ ਫਸੇ ਬੈਠੇ ਹਾਂ ਸਰ, ਠੀਕ ਹੈ ਨਾ। ਜਿਹੜੀ ਇੰਪੋਰਟੈਂਟ ਗੱਲ ਹੈਗੀ ਆ ਬ੍ਰੋਕਰ ਟਰਾਂਸਪੇਰੈਂਸੀ ਦੀ ਗੱਲ ਹੈਗੀ, ਉਹਦੇ ਤੇ ਜਿੱਦਣ ਤੁਹਾਡਾ ਕਮੈਂਟ ਪੀਰੀਅਡ ਆਇਆ, ਜਿੱਦਣ ਤੁਹਾਡਾ ਆਪਣੇ ਵਿਚਾਰ ਰੱਖਣ ਦਾ ਟਾਈਮ ਆਇਆ, ਉਦਣ ਗਿਣਤੀ ਮਿਣਤੀ ਦੇ ਜਿਹੜੇ ਵਿਚਾਰ ਉੱਥੇ ਰੱਖੇ ਜਾਣੇ ਆ, ਗਿਣਤੀ ਮਿਣਤੀ ਦੀ ਗੱਲ ਹੋਣੀ ਆ। ਇਹ ਪ੍ਰੋਬਲਮ ਹੈਗੀ। ਪ੍ਰੋਬਲਮ ਆਪਾਂ ਇਹ ਨਹੀਂ ਕਹਿੰਦੇ ਜੀ ਇੱਥੇ ਆਪਾਂ ਕੋਈ ਇੱਕ ਝੰਡਾ ਲੈ ਕੇ ਤੁਰਨਾ ਤੇ ਉਹਦੇ ਪਿੱਛੇ ਸਟ੍ਰਾਈਕ ਕਰਨੀ ਹੈ ਜਾਂ ਉਹਦੇ ਪਿੱਛੇ ਤੁਰਨਾ ਹੈ। ਇੱਥੇ ਇਕੱਠੇ ਹੋਣ ਦਾ ਮਤਲਬ ਟੋਟਲੀ ਡਿਫਰੈਂਟ ਹੈਗਾ। ਇੱਥੇ ਇਕੱਠੇ ਹੋਣ ਦਾ ਮਤਲਬ ਹੈਗਾ ਕਿ ਤੁਸੀਂ ਇੱਕ ਐਸੋਸੀਏਸ਼ਨ ਜਾਂ ਇੱਕ ਧਿਰ ਦੇ ਨਾਲ ਤੁਸੀਂ ਖੜੇ ਆ, ਤੁਹਾਡੇ ਨੰਬਰਸ ਦੇਖਦੇ ਆ, ਠੀਕ ਆ। ਉਹ ਚੀਜ਼ ਜਿਹੜੀ ਆ ਉਹ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈਗੀ ਆ। ਉਹ ਇਹੋ ਹੀ ਆ, ਮੇਰੇ ਨਾਲ ਨਹੀਂ ਹੋਇਆ, ਮੈਂ ਕੀ ਲੈਣਾ। ਸੋ ਇਸ ਕਰਕੇ ਇਹ ਜਿਹੜੀ ਤਕਲੀਫ ਆ, ਇਹ ਜਿਹੜੀ ਤੰਗੀ ਆ, ਇਹ ਕਿਉਂ ਆ। ਮੈਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ ਸੀਗੀ ਕਿ ਇਹ 14 ਤੋਂ 15,000 ਬ੍ਰੋਕਰ ਆ ਜਿਹੜਾ ਕਿ 1.3 ਮਿਲੀਅਨ ਕੈਰੀਅਰ ਨੂੰ ਅੱਗੇ ਲਾਈ ਕਰਦਾ, ਠੀਕ ਹੈ। 1.3 ਮਿਲੀਅਨ ਕੈਰੀਅਰ ਜਿਹੜਾ ਉਹਦੇ 'ਚ ਇੰਨੀ ਹਿੰਮਤ ਨਹੀਂ ਕਿ 14,000 ਬ੍ਰੋਕਰ ਨੂੰ ਹਿਲਾ ਦੂ, ਠੀਕ ਹੈ। ਕਿਉਂ? ਕਿਉਂਕਿ ਬ੍ਰੋਕਰ ਨੇ ਇੱਕ ਗੱਲ ਧਾਰ ਲਈ ਕਿ ਜਦੋਂ ਕੈਰੀਅਰ ਨੂੰ ਲੋਡ ਦੇਣਾ, ਉਹਨੇ ਕਿਸੇ ਇੱਕ ਸਾਈਟ ਤੇ ਜਾ ਕੇ ਕ੍ਰੈਡਿਟ ਚੈੱਕ ਕਰਨਾ। ਕੈਰੀਅਰ ਨੂੰ ਇੱਕ ਚੀਜ਼ ਬਣਾ ਕੇ ਦੇਤੀ ਵੀ ਤੁਸੀਂ ਬ੍ਰੋਕਰ ਨੂੰ ਰਿਪੋਰਟ ਕਰੋ, ਕੱਲ ਨੂੰ ਜਦੋਂ ਤੁਸੀਂ ਲੋਡ ਚੱਕਣਾ ਇੱਥੇ ਜਾ ਕੇ ਚੈੱਕ ਕਰੋ। ਕੋਈ ਕੈਰੀਅਰ ਚੈੱਕ ਨਹੀਂ ਕਰਦਾ, ਉਹ $100-200 ਵੱਧ ਦੇ ਦੇਵੇ, ਉਸੇ ਵੇਲੇ ਚੱਕ ਲੈਂਦੇ ਲੋਡ, ਠੀਕ ਹੈ ਨਾ। ਸੋ ਰੌਲਾ ਇਹ ਆ ਕਿ ਆਪਾਂ ਕਿਸੇ ਗੱਲ ਤੇ ਖੜਦੇ ਨਹੀਂਗੇ, ਆਪਾਂ ਕਿਸੇ ਚੀਜ਼ ਦੇ ਉੱਤੇ ਖੜਦੇ ਨਹੀਂ। ਆਪਾਂ ਇਹ ਕਹਿੰਦੇ ਵੀ ਮੇਰਾ ਬੈਨੀਫਿਟ ਕਿੱਥੇ ਆ, ਮੇਰਾ ਭਲਾ ਕਿੱਥੇ ਆ, ਠੀਕ ਹੈ ਨਾ। ਇਸ ਕਰਕੇ ਮੈਂ ਕੋਈ ਇਹ ਨਹੀਂ ਕਹਿੰਦਾ ਬ੍ਰੋਕਰ ਕਮਿਊਨਿਟੀ ਕੋਈ ਮਾੜੀ ਹੈ, ਸਾਰੇ ਬ੍ਰੋਕਰ ਹੀ ਮਾੜੇ ਆ ਜਾਂ ਸਾਰੇ ਕੈਰੀਅਰ ਹੀ ਮਾੜੇ ਆ, ਪਰ ਡੈਫੀਨੇਟਲੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹ ਮੈਨੇ ਰਖਾਉਂਦੀਆਂ ਜਦੋਂ ਤੁਸੀਂ ਕਲੈਕਟਿਵਲੀ ਇੱਕ ਜਗ੍ਹਾ ਤੇ ਇਕੱਠੇ ਨਹੀਂ ਹੁੰਦੇ, ਠੀਕ ਹੈ। ਤੁਸੀਂ ਆਪਣਾ ਆਪਣਾ ਕੰਮ ਕਰਨਾ। ਆਪਾਂ ਕਿਸੇ ਨੂੰ ਕਿਸੇ ਦਾ ਰੇਟ ਨਹੀਂ ਬੰਨ੍ਹ ਸਕਦੇ, ਆਪਾਂ ਕਿਸੇ ਦਾ ਕੋਈ ਚੀਜ਼ ਨਹੀਂ ਬੰਨ੍ਹ ਸਕਦੇ, ਕਿਸੇ ਦੀ ਕੋਈ ਚੀਜ਼ ਨਹੀਂ ਕਰ ਸਕਦੇ, ਪਰ ਇੱਕ ਮੋਰਲ ਇੱਕ ਮਤਲਬ ਕਿ ਲੈਵਲ ਤੇ ਖੜਨਾ ਤਾਂ ਜਿਹੜਾ ਉਹ ਬਣਦਾ ਆ। ਉਹਦੇ ਵਿੱਚ ਮੈਨੂੰ ਲੱਗ ਰਿਹਾ ਕਿ ਸ਼ਾਇਦ ਹਰ ਇੱਕ ਜਿਹੜਾ ਬੰਦਾ ਹੈਗਾ ਉਹ ਆਪਣਾ ਘੋੜਾ, ਆਪਣੀ ਰੇਸ, ਆਪਣੀ ਸਪੀਡ ਆਪਣੇ ਪਾਸੇ ਨੂੰ ਦੌੜਾਇਆ ਜਾ ਰਿਹਾ। ਕੋਈ ਨੂੰ ਇਹ ਪਰਵਾਹ ਨਹੀਂ ਹੈਗੀ। ਉਹ ਪਰ ਜਿੱਦਾਂ ਹੁਣ ਤੁਹਾਨੂੰ ਪ੍ਰੋਬਲਮ ਆਈ ਆ, ਤੁਸੀਂ ਫੀਲ ਕਰ ਰਹੇ ਹੈਗੇ ਪ੍ਰੋਬਲਮ ਹੋਈ ਆ, ਇਹ ਪ੍ਰੋਬਲਮ ਦਾ ਕੀ ਹੱਲ ਹੋ ਸਕਦਾ। ਪਰ ਜਿਹੜੇ ਹੋਰ ਆਪਣੇ ਕੈਰੀਅਰਸ ਹੈਗੇ, ਟਰੱਕਰਸ ਹੈਗੇ ਆ, ਉਹਨਾਂ ਵੱਲੋਂ ਇਹ ਚੀਜ਼ ਨੂੰ ਨਹੀਂ ਮੰਨਿਆ ਜਾਂਦਾ ਜਾਂ ਇਹ ਚੀਜ਼ ਦੇ ਉੱਤੇ ਗੱਲ ਨਹੀਂ ਕੀਤੀ। ਇਹੀ ਤਾਂ ਕੁਐਸਚਨ ਆ
ਕਿ ਐਸੀ ਮਤਲਬ ਕਿ ਇਕਜੁੱਟ ਕਿਉਂ ਨਹੀਂ ਹੋ ਰਹੇ? ਹੁਣ ਨਾਫਤਾ ਆ ਰਾਈਟ, ਉਹ ਆਈਡੀ ਵਾਲੇ ਆ ਹਨਾ, ਹੋਰ ਵੀ ਆ। ਤੇ ਉਹ ਜੇ ਹੁਣ ਆਪਾਂ ਨਾਫਤੇ ਦੀ ਗੱਲ ਕਰਦੇ ਆ, ਇੱਥੇ 1 ਲੱਖ ਬੰਦਾ ਜੇ ਆਪਾਂ ਮੈਂਬਰ ਹੋਵੇ, ਐਗਜ਼ਾਮਪਲ ਦਿੰਦਾ, ਕੱਲ ਨੂੰ ਉਹਨੂੰ ਕਹਿਣਾ ਅਸੀਂ 1 ਲੱਖ ਮੈਂਬਰ ਵਾਂ, 1 ਲੱਖ ਇੰਨਾ ਬੰਦਾ ਮੇਰੇ ਕੋਲ, ਉਹ ਤੇ ਆਪਣੇ ਵੈਬਸਾਈਟ ਤੇ ਜਾ ਕੇ ਆਹ ਸਾਰੇ ਤੇਰਾ ਕਿਸੇ ਨੇ ਲੋਡ ਕਵਰ ਨਹੀਂ ਕਰਨਾ, ਆਪ ਹੀ ਅਗਲਾ ਕਰੂਗਾ ਹਨਾ। ਜਦੋਂ ਅਸੀਂ ਇਕਜੁੱਟ ਹੋ ਗਏ ਤੇ ਹੁਣ ਤੁਹਾਨੂੰ ਪਤਾ ਵਕੀਲਖਾਨਾ ਖਰਚੇ ਜਾਂ ਪਤਾ ਨਹੀਂ ਕੀ ਹੋਣਾ, ਲੋਕੀ ਕੀ ਕਰਦੇ ਜੇ ਚੜ ਜਾਂਦਾ ਆ ਉਹ ਬੰਦ ਕਰਕੇ ਨਵੀਂ ਕੰਪਨੀ ਬਣਾਉਂਦੇ। ਇਹ ਸੋਲੂਸ਼ਨ ਨਹੀਂ ਹੈਗਾ। ਬਿਲਕੁਲ ਨਹੀਂ, ਬਿਲਕੁਲ ਸਹੀ, ਆਈ ਐਗਰੀ ਵਿਦ ਯੂ ਜੀ। ਹਾਂਜੀ, ਥੈਂਕ ਯੂ ਪ੍ਰਭਜੋਤ। ਹਾਂਜੀ, ਥੈਂਕ ਯੂ ਕਾਲ ਦੇ ਲਈ, ਮਿਹਰਬਾਨੀ, ਸ਼ੁਕਰੀਆ ਜੀ। ਆਪਣੇ ਨਾਲ ਜੀ ਜਿਹੜਾ ਇੱਕ ਮੈਂ ਇੱਥੇ ਮੈਨੂੰ ਯਾਦ, ਇਸ ਤੋਂ ਪਹਿਲਾਂ ਮੈਂ ਭੁੱਲ ਜਾਵਾਂ, ਜਿਹੜਾ ਹੈਜ਼ਮੈਟ ਦੀ ਗੱਲ ਕੀਤੀ ਹੈ ਨਾ, ਉਹ ਤੁਹਾਨੂੰ ਸਾਰੇ ਟੈਸਟ ਦੇਣ ਦੀ ਲੋੜ ਨਹੀਂ ਹੈਗੀ। ਉਹ ਇੱਕ ਕਿਸੇ ਸਪੈਸੀਫਿਕ ਪਰਸਨ ਨਾਲ ਹੋ ਸਕਦਾ ਹੈ। ਮੈਨੂੰ ਔਲਖ ਸਾਹਿਬ ਵੱਲੋਂ ਇਹੋ ਹੀ ਉਹਨਾਂ ਨੇ ਕਿਹਾ ਸੀਗਾ ਵੀ ਉਹਨਾਂ ਦਾ ਸਾਲ ਤੋਂ ਉੱਤੇ ਹੋ ਗਿਆ ਸੀ ਤਾਂ ਉਹਨਾਂ ਦੇ ਸਾਰੇ ਟੈਸਟ ਲਏ। ਇਦਾਂ ਦਾ ਕੋਈ ਨਹੀਂ ਹੈਗਾ, ਇਦਾਂ ਦੀ ਕੋਈ ਰੂਲ ਨਹੀਂ ਹੈ। ਠੀਕ ਹੈ, ਓਕੇ। ਉਹਨਾਂ ਨੇ ਮਿਸਟਰ ਔਲਖ ਕਹਿੰਦੇ ਕਿ ਮੇਰਾ 20 ਸਾਲ ਪੁਰਾਣਾ ਲਾਇਸੈਂਸ ਆ ਤੇ ਮੈਂ 3 ਸਾਲ ਪਹਿਲਾਂ ਹੈਜ਼ਮੈਟ ਐਡ ਕਰਾਇਆ ਤੇ ਮੈਨੂੰ ਸਿਰਫ ਹੈਜ਼ਮੈਟ ਦਾ ਰਿਟਨ ਟੈਸਟ ਤੇ ਫਿੰਗਰਪ੍ਰਿੰਟ ਦੇਣੇ ਪਏ ਆ, ਜਿਹੜੇ ਆ ਕਿ ਉਸ ਤੋਂ ਬਿਨਾਂ ਇਹ ਡੈਫੀਨੇਟਲੀ ਸਾਰੇ ਟੈਸਟ ਨਹੀਂ ਦੇਣੇ ਪੈਂਦੇ। ਉਹ ਸਪੈਸੀਫਿਕ ਕੋਈ ਨਾ ਕੋਈ ਰੀਜ਼ਨ ਹੋਊਗਾ, ਕੋਈ ਨਾ ਕੋਈ ਗੱਲਬਾਤ ਹੋਊਗੀ ਜਿਹਦੇ ਕਰਕੇ ਉਹਨਾਂ ਸਾਰੇ ਟੈਸਟ ਦੀ ਗੱਲ ਕੀਤੀ ਹੋਊਗੀ। ਹੋ ਸਕਦਾ ਲਾਇਸੈਂਸ ਤੇ ਟਿਕਟ ਹੋਣ, ਹੋ ਸਕਦਾ ਲਾਇਸੈਂਸ ਤੇ ਕੋਈ ਵਾਇਓਲੇਸ਼ਨ ਹੋਣ, ਕੁਛ ਹੋਵੇ। ਜੇ ਨਹੀਂ ਵੀ ਤੇ ਇਹ ਜਿਹੜੇ ਡੀਐਮਵੀ 'ਚ ਬੈਠੇ ਆ ਨਾ, ਉਹਨਾਂ ਦੇ ਸਪੈਸੀਫਿਕ ਬੰਦੇ ਦੇ ਉੱਤੇ ਵੀ ਕਈ ਵਾਰੀ ਹੁੰਦਾ ਆ ਕਿ ਉਹ ਕੀ ਕਹਿ ਦਿੰਦੇ ਆ। ਜੀ ਨਹੀਂ, ਬਿਲਕੁਲ। ਤੇ ਆਪਣੇ